जथे पैंदे सन पैरा लाया वा सी 4 सवेरे ਪਿੰਡ ਵਾਲਿਆਂ ਨੇ डंडा पैरा ਅੱਛਾ पिंड वालियां जथे पैंदे सन अखीर डंडा पैरा बारी नाल चलदा सी सारी रात। ਅੱਛਾ ये खतरा हुंदा सी कि इधरों आ गए या इधरों आ गए, उठना भजना कमांदा च ਆਉਂਦੇ ਸੀ ਲੋਕ कपावां च बढ़ जाना, उत्थे लुक लग जाना या एक कमरे में दाखिल हो जाना सारी बीबियां बूबियां ने ते उत्थे फिर पढ़ना। फिर ਤੇ ਮਸਜਿਦਾਂ ਪੱਕੀਆਂ ਸੀ ਪਿੰਡ ਦੇ ਵਿੱਚ मस्जिद इक्को सी साडे पिंड च, ओदी दिल्ली दी नकल सी। ਅੱਛਾ हाँ जी दिल्ली दी नकल सी, ਵਾਵਾ ਸੋਹਣੀ ਬਣਾਈ ਸੀ मैं ना कोई हिसाब ही नहीं ਵੱਡੇ सी। ਗੁੰਬਦ ਵਾਲੀ हाँ बड़े वो बड़े गुंबज होंदे जेह्ड़े 3 गुंबज सन, ਹਾਂ ਹਾਂ बड़े गुंबज कोठे जिन्ने गुंबज सन। ਵਾਹ ਜੀ दिल्ली दी नकल सी वो। नकटा रूड़ा ते बचना सरदारा बुद्ध राम ਅੱਛਾ नानक ਵਾਹ ਜੀ ਵਾਹ ਇਹ ਗੱਡਰੀਏ ਸਨ ये चमार सन। ये गडरिया सी चन्नू तो बड़ा फौज हो गया बड़े चिर दा बेचारा। ਅੱਛਾ हाँ ਚੰਨੂ ਸੀ ਗੱਡਰੀਆ साडी रिश्तेदारी भाई हुण कित्थे कित्थे तुहानूं दस्सां, बख्शे वाला सी, झुंगियां सी ते होर कुम्हार माजरा सी, डोगर सन। उत्थे रिश्तेदारी तो चलो लगदे लेंदे सन। ਅੱਛਾ ਉਹ ਗੁੰਗਾ ਆਇਆ ਵਾ ਨਹੀਂ। ਤੇ ਨਾਨਕੇ ਕਿੱਥੇ ਸੀ ਨਾਨਕੇ ਝੁੰਗੀਆਂ। ਅੱਛਾ ਝੁਗੀਆਂ ਹਾਂ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਬੱਬਰਾ ਪਹੁੰਚੇ ਆ ਤੇ ਇੱਥੇ ਸਾਨੂੰ ਰਾਜਪੂਤ ਫੈਮਿਲੀ ਦੇ ਨੇ 2 ਬਜ਼ੁਰਗ ਤੇ ਜਿਨ੍ਹਾਂ ਦਾ ਪਿਛਲਾ ਜ਼ਿਲ੍ਹਾ ਕਰਨਾਲ ਸੀ ਤੇ ਅੱਜ ਅਸੀਂ ਇਹਨਾਂ ਕੋਲੋਂ 47 ਦੀ ਕਹਾਣੀ ਸੁਣਨ ਲੱਗੇ ਆ ਕਿ ਇਹ ਲੋਕ ਕਿਸ ਤਰ੍ਹਾਂ ਉੱਥੋਂ ਉੱਠੇ ਕਿ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ? शुक्र है अल्लाह का। ਠੀਕ ਠਾਕ ਹੋ? ਕੀ ਨਾਮ ਹੈ ਆਪਣਾ? गुलाम हुसैन। ਗੁਲਾਮ ਹੁਸੈਨ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? मम्मा यूसुफ। ਤੇ ਦਾਦਾ ਜੀ ਦਾ? बाबा जी का हरीम बख्श। ਹਰੀਮ ਬਖਸ਼। ਤੁਹਾਡਾ ਬਜ਼ੁਰਗੋ ਕੀ ਨਾਮ ਹੈ? ਕੁਤਬਦੀਨ। ਤੇ ਤੁਹਾਡੇ ਵਾਲਦ ਸਾਹਿਬ ਦਾ? शफी मोहम्मद। ਸ਼ਫੀ ਮੁਹੰਮਦ। ਸਹੀ ਹੋ ਗਿਆ। ਤੁਸੀਂ ਦੋਨੇ ਇੱਕੋ ਪਿੰਡ ਦੇ ਹੋ? हाँ ਕਿਹੜਾ ਪਿੰਡ ਸੀ ਆਪਣਾ ਇੰਡੀਆ 'ਚ? चम्मो ਚੰਬੂ। चम्मो ਚੰਮੋ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? साल लगते सी नाल दसदे भाई नवा गांव, समालाबाद, ਹਾਂਜੀ। कुमार माजरा, ਅੱਛਾ समैलपुर, ਅੱਛਾ सौंटी सौंटा, महला, ਅੱਛਾ। ये नाल नाल पे। ਇਹਦੀ ਤਹਿਸੀਲ ਕਿਹੜੀ ਸੀ? तहसील तो वही होनी है खनेसर ਤੇ ਜ਼ਿਲ੍ਹਾ? करनाल। ਕਰਨਾਲ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? वावा ही सी पिंड। ਕਿਹੜੇ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? गुज्जर, शेख, ਅੱਛਾ राजपूत ਅੱਛਾ ते और बाकी चूड़े चमार ਅੱਛਾ गडरिए ਅੱਛਾ। ਗੱਡਰੀਏ ਵੀ ਰਹਿੰਦੇ ਸੀ। ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੀਆਂ? 2। ਕੀ ਨਾਂ ਸੀ ਲੰਬੜਦਾਰਾਂ ਦੇ? मोहम्मद शफी, ਇਹਦਾ ਨਾਮ ਪੂਰਾ ਸੀ। ਅੱਛਾ ਭੂਰਾ ਸੀ। ਹਾਂ ਪੂਰਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਪਿੰਡ ਸੀ ਆਪਣਾ ਉਹਦੇ ਵਿੱਚ ਮਕਾਨ ਕੱਚੇ ਸਨ ਕਿ ਪੱਕੇ? ਕੱਚੇ ਵੀ ਸਨ ਪੱਕੇ ਵੀ ਸਨ। ਅੱਛਾ। ਪੱਕੇ ਮਕਾਨ ਕਿੰਨਾ ਦੇ ਸਨ ਦੱਸੋ ਹੁਣ? ਕੁਰੈਸ਼ੀਆਂ ਦੇ ਸਨ, ਕੁਛ ਲੰਬੜਦਾਰਾਂ ਦੇ ਸਨ। ਅੱਛਾ ਲੰਬੜਦਾਰਾਂ ਦੇ ਸਨ। ਮੁਹੰਮਦ ਸ਼ਫੀ ਸੀ। ਕੁਰੈਸ਼ੀਆਂ ਦੀ ਜ਼ਮੀਨ ਵੀ ਹੈ ਸੀ? ਹਾਂ ਜੀ ਜ਼ਮੀਨ ਬੇਸਾਬੀ ਸੀ। ਅੱਛਾ ਬਾਬਾ ਜ਼ਮੀਨ ਸੀ। ਕੋਈ ਨਾਂ ਯਾਦ ਨੇ ਕੁਰੈਸ਼ੀਆਂ ਦੇ? ਲਿਆ ਨਾ ਨਹੀਂ ਭੁੱਲ ਕੇ। ਕੋਈ ਇੱਕ ਪਿੰਡ ਦੇ 100 ਪਿੰਡ ਬਣਿਆ ਵਾ। ਅੱਛਾ ਕੋਈ ਕਿਤੇ ਟੁਰ ਗਿਆ, ਕੋਈ ਕਿਤੇ ਟੁਰ ਗਿਆ। ਜਬੀਰ ਸੀ, ਇਹਦਾ ਨਾਂ ਸ਼ਰੀਕ ਸੀ, ਅੱਛਾ ਇੱਕ ਦਾ ਨਾਂ ਉਹ ਨਾਂ ਨਹੀਂ ਯਾਦ ਰਹਿੰਦੇ। असगर हजारे का था, असगर खुंडे का था। अच्छा इस तरह करके जमीन में सही हो गया। सिल्ला था, सिलेमा, इस्माइल कुरैशी, उनका खूह भी था। अच्छा खूह भी था? खूह भी थी, कमाद भी लांदे सन। ते तुहाडी बजुर्गों जमीन है सी? साडी मेहंदी के जड़ाने जमीन सी, साडे वडेरे उठ के चम्मू आ गए सन। अच्छा 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 अच्छा, उत्थे जमीन सी अपनी पिछली। हाँ सही हो गया। ਹੁਣ ਇਹ ਦੱਸੋ ਜਿਹੜੇ ਆਲੇ ਦੁਆਲੇ ਖੂਹ ਵਗਦੇ ਸਨ ਪਿੰਡ ਦੇ? ਖੂਹ ਦੋ ਖੂਹ ਇਹਨਾਂ ਦਾ ਇਸਮਾਇਲ ਦਾ ਸੀ। ਅੱਛਾ ਤੇ ਇਹ ਗੱਲ ਲੰਬੜਾਂ ਦਾ ਲਵਾਇਆ ਕਿ ਸਾਡਾ ਇਹ ਮਰਚਾਂ ਲਾਈਆਂ ਸਨ। ਇਹ ਕਿਹੜੇ ਬੰਨੇ ਸੀ? ਨਦੀ ਕਿਨਾਰੇ ਲੰਘਦੇ ਪਾਸੇ। ਅੱਛਾ ਨਦੀ ਵਗਦੀ ਸੀ ਨਾਲ? ਨਦੀ ਵਗਦੀ ਸੀ ਆਂ ਕਰਕੇ ਆਂਦੇ ਸਾਡੇ ਪਿੰਡ ਦੇ ਨਾਲ ਜਾਂਦੇ। ਅੱਛਾ
ਉਹ ਬਨਾ ਲਾਉਂਦੇ ਸਨ, ਬਰਸਾਤੀ ਪਾਣੀ ਡੱਕਦੇ ਹੁੰਦੇ ਸਨ ਬਰਸਾਤ 'ਚ। ਉਹ ਦੋਏ ਪਾਸਾ ਨਾ ਬੜੀ ਬੜੀ ਬੰਦੀਆਂ ਏਡੀ ਦੂਰ ਲੰਮੇ, ਉਹ ਫਿਰ ਪਾਣੀ ਜਾਂਦਾ ਸੀ ਸਵਾਰਾ। ਉਹ ਅੱਛਾ। ਬਰਾਨੀ ਜ਼ਮੀਨ ਸੀ ਨਾ, ਅੱਛਾ 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 ਅੱਛਾ, ਨਹਿਰਾਂ ਤਾਂ ਹੁਣ ਪਈਆਂ ਨੇ। ਸਹੀ ਹੋ ਗਿਆ। ਹਾਂ ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲਾ ਵੀ ਖੂਹ ਹੈ ਸੀ? ਹਾਂ, ਉਹ ਕਿਹੜੇ ਬੰਨੇ ਸੀ? ਚੜ੍ਹਦੇ ਪਾਸੇ ਚੜ੍ਹਦੇ ਪਾਸੇ ਵੀ ਸੀ, ਮਾਨਕ ਵਾਲਾ ਵੀ ਸਾਡੇ ਸੀ। ਬੂਹੇ ਅੱਗੇ ਇਹਨਾਂ ਦੇ ਬੂਹੇ ਗਏ, ਸਾਡਾ ਇਸ ਪਾਸੇ ਲੰਘਦੇ ਪਾਸੇ ਨਦੀ ਵਾਲ ਸੀ। ਅੱਛਾ ਖੂਹ ਤੇ 3-4 ਸਣੇ ਖੂਹੀ ਸੀ, ਉਹ ਜਲਿਆਂ ਵਾਲੀ। ਹਾਂ। ਅੱਛਾ। ਤੇ ਜਿਹੜੇ ਬਾਬਾ ਜੀ ਉੱਥੇ ਦੂਸਰੀਆਂ ਬਰਾਦਰੀਆਂ ਰਹਿੰਦੀਆਂ ਸੀ, ਆਹੋ ਚੁਮਿਆਰ ਜਾਂ ਹਾਂ। ਗਡਰੀਏ, ਹਾਂ, ਉਹਨਾਂ ਦੇ ਕੋਈ ਨਾਂ ਚੇਤਾ ਹੋਣ? ਉਹ ਨਾਂ ਤਾਂ ਬਾਬਾ ਤੇ ਖਤਮ ਹੋ ਗਏ। ਇੱਕ ਦਾ ਨਾਂ ਹੁੰਦਾ ਹੈ ਨਕਟਾ, ਰੂੜਾ ਹਾਂ। ਹੂੰ। ਤੇ ਬਚਨਾ, ਸਰਦਾਰਾ, ਬੁੱਧ ਰਾਮ, ਅੱਛਾ। ਹਾਂ ਜੀ। ਨਾਨਕ, ਵਾਹ ਜੀ ਵਾਹ, ਇਹ ਗਡਰੀਏ ਸਨ? ਇਹ ਚਮਾਰ ਸਾਣੇ। ਭੇਡੇ ਗੱਡਰੀਆ ਸੀ ਚੰਨੂ, ਉਹ ਤਾਂ ਬੜਾ ਫੌਜ ਹੋ ਗਿਆ ਬੜੇ ਚਿਰ ਦਾ ਵਿਚਾਰਾ। ਅੱਛਾ, ਹਾਂ ਚੰਨੂ ਸੀ ਗਡਰੀਆ। ਹਾਂ ਚੰਨੂ ਬੜੇ। ਬਾਬਾ ਬੱਕਰੀਆਂ ਰੱਖੀਆਂ ਹੁੰਦੀਆਂ ਇਹਨਾਂ ਨੇ? ਭੇਡਾਂ ਦੇ ਬਾੜੇ। ਭੇਡਾਂ, ਸਹੀ ਹੋ ਗਿਆ। ਤੇ ਮਸਜਿਦਾਂ ਪੱਕੀਆਂ ਸੀ ਪਿੰਡ ਦੇ ਵਿੱਚ? ਮਸਜਿਦ ਇੱਕੋ ਸੀ ਸਾਡੇ ਪਿੰਡ 'ਚ, ਉਹਦੀ ਦਿੱਲੀ ਦੀ ਨਕਲ ਸੀ। ਅੱਛਾ, ਹਾਂ ਜੀ, ਦਿੱਲੀ ਦੀ ਨਕਲ ਸੀ। ਵਾਹਵਾ ਸੋਹਣੀ ਬਣਾਈ ਸੀ, ਮੈਂ ਇਹਨਾਂ ਕੋਈ ਹਿਸਾਬ ਹੀ ਨਹੀਂ ਸੀ ਵੱਡੇ ਉਹਦਾ। ਗੁੰਬਦ ਵਾਲੀ। ਹਾਂ ਵੱਡੇ ਵੱਡੇ, ਗੁੰਬਦ। ਉਹ ਬੜੇ ਗੁੰਬਜ ਹੁੰਦੇ ਜਿਹੜੇ 3 ਗੁੰਬਜ ਸਨ, ਹਾਂ ਹਾਂ ਹਾਂ, ਵੱਡੇ ਗੁੰਬਜ, ਇਹ ਕੋਟੇ ਨਹੀਂ ਜੋ ਕੋਠੇ ਕੋਠੇ ਜਿਹਨੇ ਗੁੰਬਜ ਸਨ। ਵਾਹ ਜੀ ਦਿੱਲੀ ਦੀ ਨਕਲ ਸੀ ਉਹ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਨਾਲ ਦਿਆਂ ਦੇ? ਸਾਡੀ ਰਿਸ਼ਤੇਦਾਰੀ ਭਾਈ ਹੁਣ ਕਿੱਥੇ ਕਿੱਥੇ ਤੁਹਾਨੂੰ ਦੱਸਾਂ, ਬਖਸ਼ੀ ਵਾਲਾ ਸੀ, ਝੁੰਗੀਆਂ ਸੀ, ਹੂੰ। ਤੇ ਹੋਰ ਘੁਮਾਰ ਮਾਜਰਾ ਸੀ, ਡੋਗਰ ਸਨ। ਉੱਥੇ ਰਿਸ਼ਤੇਦਾਰੀ ਤੇ ਚਲੋ ਲੱਗਦੇ ਲੈਂਦੇ ਸਨ। ਅੱਛਾ। ਉਹ ਗੁੰਗਾ ਆਇਆ ਵਾ ਨਹੀਂ, ਤੇ ਨਾਨਕੇ ਕਿੱਥੇ ਸੀ? ਨਾਨਕੇ ਝੁੰਗੀਆਂ। ਅੱਗੇ ਵੇ ਅੱਛਾ, ਝੁਗੀਆਂ। ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਹਾਂ, ਕੀ ਕੁਝ ਹੋਇਆ ਸੀ? ਤੁਸੀਂ ਲੋਕਾਂ ਨੇ ਓਏ ਕੀ ਹੋਏ ਦੇਖਿਆ? ਹੋਏ, ਇਹ ਨਾ ਪੁੱਛਾ, ਇਹ ਨਾ ਪੁੱਛ। ਇਹੀ ਪੁੱਛਣਾ ਹੈ। ਅਸੀਂ ਰਾਤ ਨੂੰ ਗਿੱਟੇ ਜੋੜ ਲਏ, ਗਿੱਟੇ ਜੋੜ ਕੇ ਤੇ ਰਾਤ ਨੂੰ ਜਥੇ ਪੈਂਦੇ ਸਨ, ਪਹਿਰਾ ਲਾਇਆ ਵਾ ਸੀ 4 ਸਵੇਰੇ, ਪਿੰਡ ਵਾਲਿਆਂ ਨੇ? ਡੰਡਾ ਪਹਿਰਾ ਅੱਛਾ। ਪਿੰਡ ਵਾਲਿਆਂ ਹੂੰ। ਜਥੇ ਪੈਂਦੇ ਸਨ। ਹੂੰ। ਅਖੀਰ ਉਹ ਡੰਡਾ ਪਹਿਰਾ ਬਾਰੀ ਨਾਲ ਚੱਲਦਾ ਸੀ ਸਾਰੀ ਰਾਤ। ਅੱਛਾ। ਇਹ ਖਤਰਾ ਹੁੰਦਾ ਸੀ ਕਿ ਇਧਰੋਂ ਆ ਗਏ ਜਾਂ ਇਧਰੋਂ ਆ ਗਏ, ਉੱਠਣਾ ਭੱਜਣਾ, ਕਮਾਦਾਂ 'ਚ, ਆਉਂਦੇ ਸੀ ਲੋਕ? ਕਪਾਵਾਂ 'ਚ ਵੜ ਜਾਣਾ, ਹੂੰ। ਉੱਥੇ ਲੁਕ ਲੱਗ ਜਾਣਾ, ਜਾਂ ਇੱਕ ਕਮਰੇ में ਦਾਖਲ ਹੋ ਜਾਣਾ ਸਾਰੀ ਬੀਬੀਆਂ ਬੂਬੀਆਂ ਨੇ, ਤੇ ਉੱਥੇ ਫਿਰ ਪੜ੍ਹਨਾ, ਫਿਰ ਜੋ ਪੜ੍ਹਾਈ ਕਰਾਣੀ। ਉਹ ਇਸਮਾਇਲ ਮਰ ਗਿਆ ਵਿਚਾਰਾ। ਅੱਛਾ ਅੱਜ ਉਹਦੇ ਨਹੀਂ ਪਤਾ ਕੁਝ ਮੈਨੂੰ ਸਾਰਾ। ਅੱਛਾ। ਹਾਂ ਜੀ, ਉੱਥੇ ਬੈਠੇ ਰਹਿੰਦੇ ਫਿਰ ਸੀ? ਅਸੀਂ ਭਾਈਆ ਉੱਥੇ ਉਖੜ ਗਏ, ਉੱਥੋਂ ਆ ਗਿਆ ਜਨਸੂਈ, ਇਹਨੂੰ ਐਰੂ ਆਏ, ਐਰੂ ਤੇ ਫਿਰ ਹੌਲੀ ਹੌਲੀ ਇੱਕ ਰਾਤ ਰਹਿ ਗਏ, ਫਿਰ ਵਾਪਸ ਘਰ। ਫਿਰ ਫਿਰ ਉਹ ਬਣਨਾ ਡਿਵੀਜ਼ਨ ਸੀ, ਬਲੋਚ ਵੀ ਅਸੀਂ ਨਹੀਂ ਜਾਂਦੇ ਇੱਥੋਂ। ਪੁਰਾਣਾ ਫੌਜੀ ਹੂੰ। ਉਹ ਕਹਿਣ ਗਿਆ ਤੁਸੀਂ ਜੋ ਉਹਨੂੰ ਸਿੱਖ ਦਾ ਬੜਾ ਸਮਾਗਮ ਜੁੜ ਗਿਆ। ਅੱਛਾ ਉਹਦਾ ਹਮਲਾ ਹੋ ਜਾਣਾ। ਅੱਛਾ ਫਿਰ ਉੱਠ ਕੇ ਅੰਬਾਲੇ ਆ ਗਏ। ਅੱਛਾ, ਅੰਬਾਲੇ ਆ ਗਏ। ਅੰਬਾਲਾ ਆਏ, ਅੰਬਾਲਾ ਕੰਪ ਰਿਹਾ 15 ਦਿਨ। ਅੱਛਾ। 15 ਦਿਨਾਂ ਤੋਂ ਬਾਅਦ ਫਿਰ ਗੱਡੇ ਗੁੱਡੇ ਸਨ ਨਾਲ। ਨਹੀਂ, ਗੱਡਿਆਂ 'ਚ ਤੇ ਆਪਣੇ ਤੁਸੀਂ ਆ ਗਏ ਕਾਫਲੇ ਤੱਕ? ਹਾਂ ਠੀਕ ਹੈ। ਇਹ ਦੱਸੋ, ਜਦੋਂ ਪਿੰਡੋਂ ਨਿਕਲੇ ਹੋ, ਹਾਂ, ਉਦੋਂ ਆਪਣਾ ਤੁਸੀਂ ਲੋਕਾਂ ਨੇ ਮੱਝਾਂ ਜਾਂ ਕੋਈ ਛੱਡ ਡੰਗਰ, ਗਏ। ਕੋਈ ਚੀਜ਼ ਚੁੱਕੀ? ਕੋਈ ਸ਼ੈ ਨਹੀਂ ਲੈਂਦੀ। ਇੱਕ ਮੱਝ ਆਈ ਸੀ ਗਲੰਬੜਾਂ ਦੀ, ਉਹ ਚੋਰੇ ਵਾਲੀ, ਉਹ ਚੋਰਾਂ ਵਾਲੀ ਮੱਝ। ਟੱਗੇ ਆਏ ਕਿ ਟੱਗੇ ਆਏ ਜਿਹੜੇ ਗੱਡਿਆਂ 'ਚ ਜੁੱਪੇ ਸਨ, ਅੱਛਾ। ਉਹ 10-12 ਮੀਲ ਸਫ਼ਰ ਕਰਾਉਂਦੇ ਸਨ, ਹੂੰ। ਪੜੋ ਲਾ ਦਿੰਦੇ। 15 ਦਿਨਾਂ ਜੀ ਪੁਲ ਰੱਖੇ ਸਨ, ਪੁਲ ਲੰਘੇ ਆ। ਅੱਛਾ, ਜਦੋਂ ਤੁਸੀਂ ਰਾਹ 'ਚ ਆਉਂਦੇ ਸੀ 15 ਦਿਨਾਂ ਬਾਅਦ ਉਹਨਾਂ ਨੇ ਉਠਾਇਆ ਤੁਹਾਨੂੰ, ਹਾਂ, ਤੁਹਾਡਾ ਨਾਮ ਮਿਲਟਰੀ ਸੀ? ਮਿਲਟਰੀ ਗੋਰਖੇ, ਅੱਛਾ, ਗੋਰਖੇ। ਗੋਰਖੇ। ਉਹ ਕੀ ਦਿੰਦੇ ਸੀ ਖਾਣ ਨੂੰ ਤੁਹਾਨੂੰ? ਸਾਨੂੰ ਉਹਨਾਂ ਕੀ ਦੇਣਾ ਸੀ, ਆਪਣਾ ਰਾਸ਼ਨ ਨਾਲ ਲਿਆ ਵਾ, ਕਿ ਦਾਣੇ ਬਣਾਏ ਵੇ ਗਏ, ਪੰਜੀਰੀ ਬਣਾਈ ਵੀ ਏ, ਕੁਛ ਹੋਰ ਪਿੱਪੇ ਭਰੇ ਵੇ ਆ, ਹੂੰ। ਇਹ ਕੁਛ ਹੀ। ਹੋਰ ਦਿਖਾਣੇ ਨੂੰ ਉਹਨਾਂ ਕੀ ਦੇਣਾ। ਜੋੜੇ ਜਪੜੇ ਉਹ ਦੋਵੇਂ ਪਾਸੇ ਟੁਰਦੇ ਸਨ, ਇੱਧਰ ਵੀ ਤੇ ਇੱਧਰ ਵੀ, ਸੜਕ ਵਿਚਕਾਰ ਬੰਦੇ ਹੁੰਦੇ, ਉਹ ਪਾਸੇ ਬੰਦੇ ਨੂੰ ਜਾਣ ਦਿੰਦੇ ਨਹੀਂ ਸਨ। ਉਦੋਂ ਕੋਈ ਰਾਹ 'ਚ ਹਮਲਾ ਤਾਂ ਨਹੀਂ ਹੋਇਆ? ਨਹੀਂ ਰਾਹ ਸਾਨੂੰ ਹਮਲਾ, ਅੱਲਾ ਨੇ ਕੋਈ ਬੜੀ ਮਿਹਰਬਾਨੀ ਕਰੀ। ਕੋਈ ਗੱਡੀਆਂ ਵੱਡੀਆਂ ਵਡੀਚੀਆਂ ਨੇ, ਕੋਈ ਹਿਸਾਬ ਨਹੀਂ ਰਿਹਾ। ਤੁਸੀਂ ਵੇਖੀਆਂ? ਅਸਾਂ ਤਾਂ ਨਹੀਂ ਨਾ ਵੇਖਿਆ, ਸੁਣਦੇ ਰਹੇ ਵੀ ਆ ਗੱਡੀ ਲਾਈਨ ਚੁੱਕੀ ਗਈ, ਗੱਡੀਆਂ ਸਾਰੀ ਮੁਸਲਮਾਨਾਂ ਦੀ ਵੱਡ, ਜਿਹੜੀ ਇੱਧਰੋਂ ਸਿੱਖ ਗਏ ਨੇ ਉਹਨਾਂ ਵੱਡੇ, ਇੱਧਰੋਂ ਗਏ ਉਹਨਾਂ ਇਹਨਾਂ ਵੱਡੇ, ਅੱਛਾ। ਇਹ ਹਾਲ ਹੋਇਆ। ਤੁਸੀਂ ਫਿਰ 15 ਦਿਨਾਂ ਦੇ ਵਿੱਚ ਪਹੁੰਚੇ ਹੋ? 15ਵੇਂ ਦਿਨ ਅਸੀਂ ਅਟਕਦਾ ਦਰਿਆ ਲੰਘੇ। ਉਹ ਭਰਿਆ ਸੀ ਉਦੋਂ ਕਿ ਖਾਲੀ ਸੀ? ਪਾਣੀ ਹੋ ਗਿਆ। ਇਹ ਖਾਲੀ ਸੀ। ਨਹੀਂ ਯਾਰ, ਪਾਣੀ ਹੈ ਜੀ। ਪਾਣੀ ਸੀ ਵਿੱਚ। ਸੌਣ ਦੇ ਭਾਦੋਂ ਦੇ ਨੇ। ਅੱਛਾ। ਹਾਂ, ਬਾਰਿਸ਼ਾਂ ਪੈਂਦੀਆਂ ਹਨ ਬੜੀਆਂ, ਬਾਰਿਸ਼ਾਂ ਨੇ ਬੜਾ ਮੁਲਕ ਬਚਾਇਆ, ਹਾਂ ਜੀ, ਬੜਾ ਮੁਲਕ ਬਚਾਇਆ। ਸ਼ੇਰੇ ਕੋਟੇ ਦਾ ਜਿਹੜਾ ਹੂੰ। ਉਹ ਪਟਿਆਲੇ ਦਾ ਕੁੜਮ ਸੀ, ਇੰਜੀ ਹੈ। ਉੱਥੇ ਵੀ ਉੱਠਿਆ। ਇਹਦੇ ਤੇ ਹਮਲਾ ਹੋਇਆ, ਹਾਂ।
ਫਿਰ ਉਹਨੇ ਜਾ ਕੇ ਕਲਫੂ ਲਾ ਕੇ ਬੰਦੇ ਮੁਸਲਮਾਨ ਇਹ ਮਾਰੇ। ਸਾਰੇ ਉੱਥੇ ਮਾਰੇ ਉਦੋਂ ਤੁਸੀਂ ਆ ਗਏ ਸੀ ਸਾਰੇ। ਇੱਥੇ? ਅਸੀਂ ਆ ਗਏ ਹਾਂ। ਅੱਛਾ, ਤੁਸੀਂ ਇਹਦਾ ਮਤਲਬ ਤਾਂ ਬਚੇ ਹੋ। ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਕੋਈ ਪਿੰਡ ਦੀ ਪੁਰਾਣੀ ਕੋਈ ਯਾਦਾਸ਼ਤ ਤੁਹਾਡੇ ਕੋਲ ਹੋਵੇ? ਕੋਈ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਲੱਗਦਾ ਸੀ? ਸਾਡੇ ਪਿੰਡ ਨਹੀਂ ਸੀ ਲੱਗਦਾ। ਠਸਕੇ ਲੱਗਦਾ ਠਸਕੇ ਮੀਰਾ ਮੇਲਾ ਜੀ ਕੇ ਠਸਕੇ ਲੱਗਦਾ ਸੀ ਮੇਲਾ ਮੁਹੰਮਦ ਸ਼ਾਹ ਦਾ। ਤੁਸੀਂ ਵੇਖਿਆ? ਹਾਂ ਮੈਂ ਵੇਖਿਆ ਗਿਆ ਮੇਲੇ 'ਚ। ਕੀ ਕੁਝ ਹੁੰਦਾ ਸੀ ਉੱਥੇ? ਉਹ ਇਹੀ ਕੁਝ ਹੁੰਦਾ ਸੀ ਜੋ ਮੇਲੇ ਦੇ ਕੌਡੀ ਹੋਈ, ਹਾਂ। ਖੇਡ ਖਿਡੌਣੇ ਹੋਏ, ਅੱਛਾ ਮਠਿਆਈਆਂ ਦੀ ਮੇਲਾ ਬੜਾ ਚੰਗਾ ਭਰਦਾ ਸੀ ਅੱਛਾ, ਟਕਾ ਕੇ। ਸਹੀ ਹੋ ਗਿਆ। ਤੁਹਾਡੇ ਪਿੰਡ ਦਾ ਕੋਈ ਪਹਿਲਵਾਨ ਵੀ ਹੋਇਆ? ਸਾਡੇ ਪਿੰਡ में ਕੋਈ ਪਹਿਲਵਾਨ ਨਹੀਂ ਸੀ। ਅੱਛਾ, ਕੋਈ ਪਹਿਲਵਾਨ ਨਹੀਂ ਨਾ। ਸੀ। ਕੋਈ ਬਦਮਾਸ਼ ਹੋਇਆ ਹੋਵੇ? ਬਦਮਾਸ਼ ਵੀ ਕੋਈ ਨਹੀਂ ਸੀ। ਸਾਰੇ ਸ਼ਰੀਫ ਬੰਦੇ ਸੀ। ਹਾਂ ਸਹੀ ਹੋ ਗਿਆ। ਇੰਨੇ ਜੋਗੇ ਨਹੀਂ ਸਨ। ਇਹਨੇ ਜੋਗੇ ਨਹੀਂ ਸੀ ਭਾਈ। ਅੱਛਾ ਅੱਛਾ। 5-10 ਘਰ ਗੁਜਰਾਂ ਦੇ ਸਨ, ਕੁਰੈਸ਼ੀਆਂ ਦੇ ਜ਼ਿਆਦਾ ਸਨ, ਕੁਝ ਰਾਜਪੂਤਾਂ ਦੇ ਸਨ, ਕੁਝ ਜਲਾਏ ਸਨ ਹਿੰਦੂ। ਆ ਜਿਹੜੇ ਆਲੇ ਦੁਆਲੇ ਪਿੰਡ ਸਨ, ਆਹੋ ਇਹਨਾਂ ਵਿੱਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਜ਼ਿਆਦਾ? ਮੈਨੂੰ ਨਹੀਂ ਪਤਾ ਸੀ ਕਿਹੜਾ ਫਿਰੇ ਆ। ਅੱਛਾ, ਜਾਂਦੇ ਨਹੀਂ ਸੀ ਆਲੇ ਦੁਆਲੇ ਪਿੰਡਾਂ ਨਹੀਂ ਦੇ? ਉਹ ਕਦੇ ਬੜੇ ਮਾਲ ਡੰਗਰ ਇੰਨੇ ਜਾ ਗਏ ਨਹੀਂ ਸੀ ਅਸੀਂ, ਐਡੇ ਐਡੇ ਇਸ ਤੋਂ ਵੀ ਹੌਲੇ ਸਨ ਢੇਰ। ਅੱਛਾ, ਮਾਲ ਡੰਗਰ ਚਾਰਦੇ ਰਹੇ ਹੋ? ਹਾਂ ਫਿਰ ਫੁਰ ਕੇ ਲੈ ਜਾਂਦੇ ਮੈਂ ਮਾਰ ਲੈਂਦੇ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਿਹੜੇ ਉੱਥੇ ਮੁੰਡੇ ਸਨ ਗੱਡਰੀਆਂ ਦੇ ਜਾਂ ਚਮਾਰਾਂ ਦੇ, ਹਾਂ ਆਪਸ 'ਚ ਯਾਰੀਆਂ ਤੇ ਹੁੰਦੀਆਂ ਨੇ ਨਾ, ਆਹੋ ਤੇ ਤੁਹਾਡੇ ਕੋਈ ਯਾਰ ਬੇਲੀ ਹੈ ਸਨ ਉਦੋਂ? ਆਏ ਸੀ ਉੱਥੋਂ, ਕੀ ਨਾਂ ਸੀ ਉਹਦਾ? ਉਹਦਾ ਨਾਮ ਸਰਦਾਰਾ ਅੱਛਾ, ਸਰਦਾਰਾ। ਚਮਾਰ ਸੀ, ਇਹ ਕਿਹਦਾ ਮੁੰਡਾ ਸੀ? ਰੂੜੇ ਦਾ। ਅੱਛਾ, ਰੂੜੇ ਦਾ। ਵਾਹਵਾ ਬੇਲੀ ਸੀ ਤੁਹਾਡਾ? ਹਾਂ ਉਹਦੀ ਕਿੰਨੀ ਕੁ ਉਮਰ ਸੀ ਤੁਹਾਡੀ ਜਿੰਨੀ? ਆ ਮੇਰੀ ਜਿੰਨੀ ਸੀ ਮੇਰਾ। ਸਹੀ ਹੋ ਗਿਆ। ਜਦੋਂ ਤੁਸੀਂ ਲੋਕ ਉੱਠੇ ਹੋ, ਉਹਨਾਂ ਲੋਕਾਂ ਨੂੰ ਮਿਲ ਕੇ ਆਏ ਸੀ? ਮਿਲਣਾ ਆਪ ਰੋਂਦੇ ਨੇ ਆਪ ਰੋਂਦੇ ਫਿਰਦੇ ਹਨ। ਅੱਛਾ, ਰੋਂਦੇ ਸੀ? ਹਾਂ ਜੀ, ਓਹ ਹੋ ਹੋ। ਜਦੋਂ ਪਿੰਡ ਉਜੜਦਾ ਹੈ ਨਾ ਯਾਰ ਬੇਲੀ, ਮੇਰੀ ਗਾਂ ਪੰਜੀ ਗਾਂ ਸੀ ਮਾਮੇ ਦੀਆਂ? ਮੇਰੇ ਮਾਮੇ ਦੀ ਜਿਹੜੇ ਚਮਾਰ ਡੰਗਰ ਰੰਭਦੇ ਫਿਰਦੇ ਸਨ ਚਾਰ ਸਵੇਰੇ, ਸਭ ਸੁਣੇ ਜਵਾਰਾਂ ਮਕਈਆਂ ਬਾਜਰੇ ਬਰਸਾਤ ਸੀ ਉਦੋਂ। ਹਾਂ ਜੀ, ਤੁਹਾਡੇ ਪਿੰਡ ਦਾ ਤਾਂ ਮਤਲਬ ਕੋਈ ਬੰਦਾ ਮਰਿਆ ਨਹੀਂ, ਸਹੀ ਸਲਾਮਤ ਪਹੁੰਚ ਗਏ? ਸਾਡੇ ਪਿੰਡ ਦਾ ਬੰਦਾ ਕੋਈ ਨਹੀਂ ਮਰਿਆ, ਬਠੇੜੀ ਦੇ ਮਰੇ। ਬਠੇੜੀ ਦੇ? ਬਠੇੜੀ ਸੇਖਤੀ ਦੇ। ਉਹ ਨਾਲ ਹੀ ਸੀ ਪਿੰਡ? ਉਹ ਸੀ 12-14 ਮੀਲ। ਅੱਛਾ, 12-14 ਮੀਲ। ਹਾਂ ਬਠੇੜੀ। ਆਹ ਸਾਡੇ ਪਿੰਡ ਆ ਗਏ ਸੀ ਰਿਸ਼ਤੇਦਾਰ ਜਾਂ ਬੜੇ ਆ ਗਏ ਸੀ ਪਿੰਡ ਅੱਛਾ, ਜਿਹੜੀ ਸੇਠ ਦੀ ਓਹੋ ਇਹ ਸਾਰੇ ਵੀ ਸਾਡੇ ਪਿੰਡ ਆ ਬੜੇ ਸਾਕਾਂ ਜ਼ਖਮੀ ਬੰਦੇ ਵੀ ਆਏ ਹੋਣੇ? ਜ਼ਖਮੀ ਆਏ ਤਾਂ ਉਹ ਤਲਵਾਰ ਲੱਗੀ ਸੀ ਉਹਨੂੰ ਯਾਰ ਤੇ ਗਲ ਤੇ, ਹਾਂ ਸੂਫੀ ਕੇ ਮੁੰਡੇ ਨੂੰ। ਅੱਛਾ, ਉਹਨਾਂ ਤੇ ਵਾਵਾ ਹਮਲਾ ਹੋਇਆ ਸੀ ਇਹਦਾ ਮਤਲਬ? ਹਾਂ ਮਾਰ ਮਿੱਥੇ ਅੰਨੇ ਹਰੀ ਮਿੱਚੀ ਵੀ ਸੀ, ਹੂੰ। ਕਿਹੜਾ ਕਿਸੇ ਨੂੰ ਦੇਖ ਲਿਆ ਸੀ। ਹੁਣ ਪਿੰਡ ਚੇਤਾ ਆਇਆ ਕਦੀ? ਬੋਲੀ ਵੇ ਆਉਂਦਾ ਕਿ ਪਿੰਡ ਚੇਤਾ ਕੀ ਕਰੇਗਾ, ਨਕਸ਼ਾ ਦਿਸਦਾ ਸਾਹਮਣੇ ਹਰ ਚੀਜ਼, ਪਰ ਉਹ ਨਕਸ਼ੇ ਰਹੇ ਨਹੀਂ ਹੁਣ। ਨਹੀਂ, ਤੁਹਾਨੂੰ ਤੇ ਹੁਣ ਤੇ ਬਦਲ ਗਿਆ ਹੋਣਾ, ਲੇਕਿਨ ਤੁਹਾਨੂੰ ਤੇ ਉਹੀ ਪੁਰਾਣਾ ਨਕਸ਼ਾ ਵਿਖਦਾ ਹੋਣਾ। ਹਾਂ ਮੈਂ ਦੋ ਰੁਪਏ ਦੇਣਾ ਮੈਂ ਹਾਂਜੀ, ਮੈਂ ਹੁਣੇ ਤੋਂ ਜਾਣਾ ਆਹੋ ਘਰ ਉੱਪਰ ਜਾਓਗੇ? ਜਿੱਥੇ ਨਦੀ ਦੀ, ਜਿੱਥੇ ਨਿੰਬਤਾ ਸਾਰਾ ਕੁਝ ਪਿੱਪਲ ਦੇ, ਸਾਰੇ ਆਉਂਦਾ ਜੀ ਫਿਰ ਅੱਛਾ, ਉਹ ਪਿਛਲਾ ਨਕਸ਼ਾ ਯਾਦ ਹੈ ਸਾਰਾ। ਪਿੱਪਲ ਕਿੱਥੇ ਹੁੰਦਾ ਸੀ? ਪਿੱਪਲ ਹੁੰਦਾ ਸੀ ਪਿੰਡ ਦੇ ਬਾਹਰਲੇ ਪਾਸੇ, ਪਹਾੜ ਦੱਖਣ ਪਾਸੇ। ਉੱਥੇ ਕੋਈ ਤਕੀਆ ਵੀ ਬਣਿਆ ਸੀ ਜਿੱਥੇ ਬਹਿੰਦੇ ਸੀ ਸਾਰੇ ਬਜ਼ੁਰਗ ਜਾਂ ਬੰਦੇ? ਨਾ ਤੱਕਿਆ ਆਪਾਂ ਨਹੀਂ, ਆਪਣੇ ਬੈਠ ਕੇ ਬੈਠ ਕੇ ਆਪਣੀਆਂ ਆਪਣੀਆਂ ਨਿੰਬ ਸੀ। ਆਪਾਂ ਆਪਣੇ ਅੱਛਾ। ਨਿੰਬ ਸਾਡੇ ਦਾ। ਪਿੱਪਲ ਦੀ ਖੂਹ ਦੇ ਉੱਤੇ ਅੱਜ ਬੜੇ ਆ ਖੂਹ ਸਾਰਾ ਪਿੰਡ ਪਾਣੀ ਭਰਦਾ ਅੱਛਾ, ਉਹਦੇ ਨਾਲ ਘਰ ਸੀ ਤੁਹਾਡਾ? ਜਿਹੜੇ ਮਾਚੀ ਸੀ ਨਾ ਉਹ ਸ਼ੇਰਾਂ ਪਾਣੀ ਭਰ ਦਿੰਦੇ ਤੇਰਾ ਮੇਰਾ ਹਾਂ। ਹੂੰ। ਤੇ ਪਿੰਡ ਦੇ ਉਹਦੇ ਵਿੱਚ ਪਾਣੀ ਭਰ ਕੇ ਹੀ ਦੇ ਦੇ ਛੱਪੜ ਵੀ ਹੈਗਾ ਸੀ? ਛੱਪੜ ਬੜਾ, ਨਹਾਉਂਦੇ ਰਹੇ ਛੱਪੜਾਂ 'ਚ? ਛੱਪੜਾ ਨਹੀਂ ਸੀ ਆ ਕਸਾਈਆਂ ਕਲੀ, ਆ ਕੇ ਸਾਈਆਂ ਬੜਾ ਛੱਪੜ ਤਕੜਾ ਸੀ। ਅੱਛਾ, ਨਹਾਉਂਦੇ ਰਹੇ ਛੱਪੜਾਂ 'ਚ ਕਿ ਨਹੀਂ ਨਹੀਂ? ਨਹੀਂ ਅਸੀਂ ਨਦੀ ਸਾਡੇ ਕੋਲ ਵਗਦੀ ਸੀ। ਉਹਦੇ ਨਹੀਂ ਨਹਾਉਂਦੇ ਸੀ? ਨਦੀ ਤਾਰੂ ਵੀ ਸੀ, ਨਹਾਉਂਦੇ ਵੀ ਸਨ, ਡੰਗਰ ਵੀ ਬਣਦੇ ਹਨ। ਤੇ ਜਦੋਂ ਬਾੜੀ ਜ਼ੋਰ ਕਰਦੀ ਸੀ ਨਾ, ਹਾਂਜੀ। ਫਿਰ ਉਛਲ ਵੀ ਜਾਂਦੀ ਸੀ, ਪਾਣੀ ਬਾਹਰ ਕੱਢਦੇ ਮੁਆਂਦੀ ਸੀ, ਸਲਾਬ ਕਰਦੀ ਸਾਰਾ ਇਲਾਕਾ। ਵਾਹ ਜੀ ਵਾਹ। ਹੁਣ ਕੋਈ ਸੁਣਾ ਦੇਣਾ ਤੇ ਦੇ ਲਓ ਆਪਣੇ ਪਿੰਡ ਵਾਲਿਆਂ ਨੂੰ। ਪਿੰਡ ਵਾਲਾ ਕੋਈ ਹੈ ਹੀ ਨਹੀਂ, ਸਾਰੇ ਹੀ ਨੇ ਉੱਥੇ, ਜਿਹੜੇ ਵੀ ਬੈਠੇ ਨੇ, ਜਿਹੜੇ ਜਿਹੜੇ ਇੱਧਰੋਂ ਮਰ ਗਏ ਗਏ ਨੇ। ਉਹ ਮਰ ਜੂ ਜਿਹੜੇ ਇਧਰੋਂ ਗਏ ਨੇ ਉਹ ਵੀ ਹੈਗੇ ਨੇ, ਜਿਹੜੇ ਉਧਰ ਸਨ ਉਹ ਵੀ ਹੈਗੇ ਨੇ। ਇੱਧਰ ਵਾਲਾ ਹੁਣ ਸਾਨੂੰ ਕੀ ਪਤਾ ਵਿਚਾਰਿਆਂ ਦਾ। ਉੱਥੇ ਖਤਰੀ ਸੀ ਨਨੂ ਬਾਣੀਆਂ ਅੱਛਾ, ਨਰਾਤਾ ਇੱਕ ਨਰਾਤਾ ਉਹ ਸੋਨਾਬਾਦ ਦੇ ਹਨ ਤੇ ਸਾਡੇ ਪਿੰਡ ਆ ਕੇ ਦੁਕਾਨ ਪਾਈ ਦੀ ਉਹ ਇੱਕ ਮੋਚੀ ਸੀ ਧੂਸਾ ਮੰਗਲ, ਅੱਛਾ। ਮੰਗਲ ਸਾਈ ਨਾ ਮੰਗਲ ਸਭ ਮਰ ਮੁਰ ਗਏ ਨੇ, ਇੱਥੇ ਮਰ ਗਏ ਨੇ, ਸਾਡੇ ਮਰ ਗਏ ਨੇ, ਰਹੇ ਨਹੀਂ। ਚਲੋ ਉਹਨਾਂ ਦੀ ਔਲਾਦਾਂ ਤੇ ਹੋਣਗੀਆਂ ਨਾ, ਔਲਾਦਾਂ ਨੂੰ ਕੀ ਪਤਾ ਹੈ। ਉਹ ਹੁਣ ਜਾਣ ਜਾਣਗੀਆਂ, ਜਦੋਂ ਕਿ ਸਾਡੇ ਬਜ਼ੁਰਗਾਂ ਦੇ ਨਾਂ ਲੈਂਦੇ ਨੇ ਬਾਬੇ, ਆਹੋ ਸਾਡੇ ਪਿੰਡੋਂ ਗਏ ਨੇ। ਪਿੰਡ ਵੇਖਣ ਨੂੰ ਦਿਲ ਕਰਦਾ ਹੈਗਾ? ਉਹ ਕਰਦਾ ਤਾਂ ਹੈ ਪਰ ਅਸੀਂ ਜਾ ਹੀ ਨਹੀਂ ਸਕਦੇ, ਹੁਣ ਅੱਖਾਂ ਇੱਥੇ ਹੀ ਨਹੀਂ ਮੰਗਾ ਲਾਂਗੇ ਵੀਡੀਓ, ਇੱਥੇ ਹੀ ਵਿਖਾ ਲਾਂਗੇ ਇਨਸ਼ਾਅੱਲਾ। ਕੋਈ ਉਹ ਨਕਸ਼ਾ ਨਹੀਂ ਰਿਹਾ। ਕੀ ਵੇਖਣ ਨੂੰ ਦਿਲ ਕਰਦਾ? ਮਸਜਿਦ ਵੇਖਣ ਨੂੰ ਦਿਲ ਕਰਦਾ? ਮਸਜਿਦ ਤੋਂ ਉਹਦਾ ਬਣ ਗਿਆ ਉੱਥੇ ਮੰਦਰ। ਨਹੀਂ ਨਹੀਂ ਨਹੀਂ
ਮੰਦਰ ਬਣ ਗਿਆ, ਮੈਨੂੰ ਵਿਖਾਇਆ ਉਹਨੇ, ਕਿਹਨੇ? ਜ਼ੁਲਫਕਾਰ ਨੇ। ਚਲੋ ਜੋ ਵੀ ਬਣ ਗਿਆ ਉਹ ਵੀ ਅੱਲਾ ਦਾ ਘਰ ਹੀ ਹੈ, ਵੀ ਅੱਲਾ ਦਾ ਘਰ ਹੀ ਹੈ। ਉਹਦੇ ਵਿੱਚ ਦਿਖਾਇਆ ਮੈਨੂੰ ਉਹਨੇ, ਮੰਦਰ ਬਣਿਆ ਵਾ। ਅੱਛਾ ਜੀ। ਗੁੰਬਜ ਹੈ? ਗੁੰਮਜ ਢਾਜੀ ਛੱਡਦੇ ਨੇ ਮੈਨੂੰ, ਮੈਂ ਨਾ ਬਣਾਇਆ ਢਾਜੀ ਗੁਰਦੁਆਰਾ। ਨਹੀਂ ਬਾਬਾ ਜੀ ਹੋਏਗਾ ਤੁਹਾਡਾ। ਚਲੋ ਜੇ ਗੁਰਦੁਆਰਾ ਵੀ ਬਣ ਗਿਆ ਫਿਰ ਵੀ ਅੱਛੀ ਗੱਲ ਹੈ। ਅੱਛਾ, ਉਹ ਸਾਡੇ ਪਿੰਡੋਂ ਇੱਥੋਂ ਫੰਬਿਆਂ ਤੋਂ ਗਿਆ ਸੀ ਉਹ ਅਸ਼ਰ ਬਿੰਦ ਦਾ। ਆਹੋ, ਉਹ ਕਹਾ ਆ ਦਾਦਾ ਜੂਰਾ ਜਾਂਦਾ ਹੁੰਦਾ ਸੀ ਯਾਰ, ਆਹ ਸੁੰਦਰ ਸਿੰਘ ਕੇ ਸਾਰੇ ਇਹਨਾਂ ਮਕਾਨਾਂ 'ਚ ਨਹੀਂ ਬੈਠੇ। ਗੱਲ ਸੁਣ ਮੇਰੀ, ਇੱਕ ਇਹ ਗਿਆ ਸੀ ਤੇ ਇੱਕ ਗਿਆ ਸੀ ਬੰਦੂਈ ਦੇ ਆਹੋ। ਦੋਗਨ ਸ਼ਹਿਰ ਉਹਦਾ ਸਮਾਰਾਬਾਦ ਦਾ। ਆਹੋ, ਉੱਥੇ ਇਹਨੂੰ ਪੁੱਛਣ ਲੱਗੇ, ਉੱਥੇ ਚੂੜੇ ਚ ਮਾਰ ਜਿਹੜੇ ਸੀ ਕਿਸੇ ਨੰਬਰਾਂ ਦਾ ਕੀ ਹਾਲ ਹੈ? ਚੰਗਾ तो की लगा चपड़े बंदे ने लगा कौन गया मरासी अखड़ा का अच्छा का की बंदे के पेड़े पेड़े बंदे ने होगा वो डोगर कोल बैठा थी अच्छा इनको कर लेना चुप गया कलावनी नंबर सी फलाना सी राजपुर सी फलाना सी तो बंदे का चपड़े लोग इंडिया जा कहंदा ਉੱਥੇ ਗਿਆ ਸੀ अच्छा ਜਾਂਦਾ ਸੀ ਇੱਥੋਂ ਉਹ ਆ ਗਿਆ ਇਹ ਵੀ ਆ ਗਿਆ ਮਰਾਸੀ ਉਹ ਵੀ ਆ ਗਿਆ अच्छा ਇਹ ਨੰਬਰਾਂ ਨਾਲ ਬੜਾ ਤੀਜੀ ਸਦਾ ਲੱਗੇ ਸਵਾਲ ਬਾਅਦ ਉਸੇ ਬੇਟੇ ਖਾ ਪਾਇਆ ਤੇ ਦੇਣਾ ਸੀ ਨੰਬਰ 5-7 ਬੰਦੇ ਦੇ ਰੋ ਕੇ ਜਾਂਦੇ ਇਹਨਾਂ ਦੇ अच्छा ਆਇਆ ਗਿਆ ਯਾਰ ਉੱਥੇ ਆਉਂਦਾ ਹੀ ਸਾਰਾ ਦਿਨ। ਅੱਛਾ ਉਹ ਬਰਾਸੀ ਤੇ ਆ ਗਿਆ ਡੋਗੇ ਬੈਠਿਆ ਮੈਂ ਉਹਨਾਂ ਦਾ ਬੈਠੇ ਭਾਈ ਨੂੰ ਬਿਠਾ ਮੈਂ ਬਾਬਾ ਆਇਆ ਖਾਵੇਗਾ ਫਿਰ ਨੇਗਾ ਉੱਥੇ ਸਾਰੇ ਪਿੱਛੇ ਤੂੰ ਵੀ ਮੈਂ ਨਹੀਂ मैंने बुंडा खाना बात चूं ली भी मैं कह बांधे कटाया चोर ने वो खाना का बाबा कौन है लाई नंबरा बड़ा पेंड है तेरा बड़े सीधा लगा करना अच्छा इथे आके सिफ्ता करता है आखना बड़ा पेंड है सोना दिया एक गोटे दे नाल नदी दे नाल खूह सी एक पता दे मेरा खूह ते बड़े जगह बंदे ने कर दिया करना कौन होना कमरा सी होना मैं याद सी था तू की आना चमू दे का नंबर चवल बंदे ने आइए नंबर है छवि आ गलन भी है आ यूसुफ है आ फलाना है आ टीम का सारे चवल ने तू आखे ना उसे वो आना तू चमू बैठा मैं ही बैठा क्यों गला कर रहा है चवल बना देखना वो समझा से आगे से नंबर मिलना है ਪੁਰਾਣਾ ਨਕਸ਼ਾ ਤਾਂ ਨਾ ਬਿਲਕੁਲ ਟਾਈਮ ਅੰਦਰ टाइम है जी ਹੁਣ ਨਹੀਂ, ਜਿਹੜਾ ਇੱਥੇ ਨਕਸ਼ੇ ਬਦਲ ਗਏ ਨੇ ਉਹ ਵੀ ਬਦਲ ਗਏ। पुराना तो वही नजर आंदा ना मेरा मतलब है वाड़े से दिल्ली चली जाती जाती ना उतो कट करके चौंक जाके दिमाग कच्ची सड़क होती अच्छा कच्ची सड़क होंदी हाँ अग्गा मैं भेवें लग जाती सी ਅੱਗੇ ਸੜਕਾਂ ਕੱਚੀਆਂ ਹੀ ਸਨ, ਹੁਣ ਪੱਕੀ ਹੈ सही सही ਮੈਂ ਪੁੱਛਿਆ ਕਿ ਜੱਟ ਨੂੰ ਹੁਣ ਨਹਿਰਾਂ ਵੀ ਨਿਕਲ ਗਈਆਂ। ਨਹਿਰ ਨਿਕਲ ਗਿਆ ਉਹ ਨਦੀ ਦੀ ਨਹਿਰ ਬਣ ਗਈ, ਸਾਖਾ ਨਿਕਲ ਗਈਆਂ। ਮੈਂ ਜੰਮੂ ਗਿਆ ਵਾਂ ਤੇ ਪੱਕਾ ਮੁਸੀਬ ਦਾ ਹੁੰਦਾ ਹੈ ਕੋਈ ਤੇ ਸਾਨੂੰ ਬਾਹਰ ਕੇ ਕਿਹੜੇ ਚੰਗੇ ਹੁੰਦੇ ਕੰਨੇ ਬੰਦੇ ਠੀਕ ਨੇ ਬੜੇ ਸਹੀ ਠੀਕ ਠਾਕ ਹੈ ਯਾਰ ਆਪਣੀ ਗੁਜ਼ਰ ਗਏ ਨੇ ਉਹ ਆਪਣੀ ਮਸੀਤ ਨੂੰ ਆਪਣੀ ਨਮਾਜ਼ ਪੜ੍ਹੀ ਅਸਾਂ ਸਭ ਨੂੰ ਬੜੀ ਯਾਦ ਹੈ। उथे ਹਾਂ ਸੁਭਨੇ ਨਾ ਨਾ ਉਂਝ ਵੀ ਪੜ੍ਹੀ, ਖੈਰੀ ਮੇਰੀ ਸੌਂ ਦੋ ਯਾਰ ਹੁੰਦੇ ਹੈ ਜਦੋਂ ਉੱਥੇ ਟੁੱਟੇ ਆ। ਹੁੰਦੇ ਸੀ ਜਦੋਂ ਆਹੋ ਉਹ ਡੇਡੇ ਸਨ ਨਾ ਡੇਡੇ ਜਾਂਦੇ ਸਨ ਮਸੀਤੇ, ਮੈਂ ਇੱਥੇ ਬਾਹਰ ਨਹੀਂ ਜਾਂਦੇ ਮਸੀਤਾਂ 'ਚ। ਸਲਾਮ ਕੋਈ ठीक हो गया बुजुर्गो बड़ा ਵਧੀਆ ਲੱਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।